किताब कापी नहीं रह गई, हुण सिर्फ लंडी जल्दी रह गई। पंजाब नूं भाजपा दी देण की आ? कुछ भी नहीं। पंजाब दे प्रति भाजपा दे दिल दे विच की आ? घोर नफरत। पंजाब दे लोकां दे लई भाजपा दे दिल दे विच की आ? घोर नफरत। दूजे नंबर ते आ गए आ, इहदा मतलब 27 दे विच पंजाब नूं खतरा आ, खतरे दी घंटी आ भाजपा दा दूजे नंबर ते आउणा पंजाब दे विचों। छोटी गल ही है। खेडर दे विच गल कही जांदी, ओह कहा जांदा कि नागनाथ आ, कि कित्थों शुरू करिए इन्हां दे जुल्मां दी दास्तान। चाहे ओह नोटबंदी आ, चाहे वो किसान मोर्चा, चाहे वो GST होवे, चाहे वो लॉकडाउन होवे, चाहे वो पंजाब ते हरियाणे नूं भाखड़े चों बरखास्त करना होवे, चाहे वो पंजाब नूं हड़ां च रोड़ना होवे, चाहे GDP नूं इन्ना थल्ले सिੱਟ देना होवे, देश दे विच अराजकता फैला देनी होवे, चाहे मणिपुर दे दंगे होण, सिੱਖਿਆ सेहत रोजगार छोटा व्यापारी किसान मजदूर सारिਆਂ ਦੇ ਸਾਂਝੇ मसले आ। और गिणती दे विच ਇਹ ਜਿਹੜੀ जमात आ इन्हां दी गिणती भी ज़्यादा आ, तो जो ਉਹੀ सताई गई ਉਹੀ ਜਿਹੜੀ हताश हो गई आ, तो फिर वोट की भाजपा हकदार नहीं हैगी। लेकिन राहुल गांधी जी ने 2 रैलियां कढ़ दित्तियां, तीजी शुरू कर ली, जद कि नहीं करनी चाहिए सी। नलैकी साबित हुई आ विरोधी धिर दी कि उन्होंने पूरे मौकों का ਜਿਹੜੇ इन्हां दे NDA ਦੇ मोदी ਦੇ भाजपा ਦੇ RSS ਦੇ खिलाफ ਸੀਗੇ ਉਹਨਾਂ ਦੀ सही ਵਰਤੋਂ नहीं की गई। कि जिद्दां ਇਹ ਪਹਿਲਾਂ ਇਹ ਜ਼ੁਲਮ ਜਾਤ ਦੀ ਇੰਨੀਆਂ ਆਪ ਹੁਦਰੀਆਂ ਆਪਣੀਆਂ ਮਨਮਾਨੀਆਂ ਕਰਦੇ ਰਹੇ, ਉਹ ਹੁਣ ਕਰ ਨਹੀਂ ਸਕਣਗੇ। ਉਹ ਨਹੀਂ ਹੁਣ ਕਰ ਹੋਣੀਆਂ, ਉਨੀਆਂ ਨਹੀਂ ਕਰ ਹੋਣੀਆਂ। देखो भारत वास्ते तो खतरे की घंटी बजी आ, पंजाब वास्ते विशेष तौर पर घंटी बज गई आ। पंजाब की डिवेलपमेंट के वास्ते, पंजाब की इंडस्ट्री के लिए, पंजाब की किसानी के लिए, पंजाब के मजदूरों के लिए, पंजाब के जोड़ा इन्फोटेक के लिए, इंफ्रास्ट्रक्चर के लिए, पंजाब के पानियों के लिए, पंजाब की जमीन जल स्रोतों के लिए, और पंजाब के जोड़ा छोटा व्यापारी आ, कुछ भी सुहिरद जोड़ा प्लैन नहीं है। पंजाब हितैषी भाजपा है ही नहीं। माफ़ करना, किसी को गल का गुस्सा लग जाना, लेकिन वो बकाऊ वोट बैंक ਜਿਹੜਾ ਇਹਨਾਂ ਦੇ ਖਾਤੇ 'ਚ ਗਿਆ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਭਾਰਤ ਦੇ ਵਿੱਚ ਚੋਣਾਂ ਤਕਰੀਬਨ ਹੋਣ ਤੋਂ ਬਾਅਦ ਰਿਜ਼ਲਟ ਵੀ ਆ ਚੁੱਕਿਆ ਹੈ। ਹੁਣ ਗੱਲ ਸਿਰਫ ਇੰਨੀ ਰਹਿ ਗਈ ਹੈ ਕਿ ਸਰਕਾਰ ਸੈਂਟਰ ਦੇ ਵਿੱਚ ਕੌਣ ਬਣਾਉਂਦਾ ਹੈ। ਵੱਖ-ਵੱਖ ਰਾਜਾਂ ਦੇ ਆંકੜਿਆਂ ਨੇ ਵੱਖ-ਵੱਖ ਲੋਕਾਂ ਨੂੰ ਹੈਰਾਨ ਪਰੇਸ਼ਾਨ ਕੀਤਾ ਤੇ ਗੱਲ ਪੰਜਾਬ ਦੀ ਵੀ ਕਰਾਂਗੇ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਪਾਰਟੀ 13 ਸੀਟਾਂ ਜਿੱਤਣ ਦਾ ਦਾਅਵਾ ਕਰਦੀ ਸੀ ਉਹ 3 ਤੇ ਸਿਮਟ ਗਈ, ਤੇ ਜਿਹੜੀ ਪਾਰਟੀ ਨੂੰ ਮੰਨਿਆ ਜਾਂਦਾ ਸੀ ਕਿ ਪੰਜਾਬੀ ਮੂੰਹ ਨਹੀਂ ਲਾਉਣਗੇ ਉਹ ਅਕਾਲੀ ਦਲ ਤੋਂ ਵੀ ਵੱਧ ਵੋਟ ਪ੍ਰਤੀਸ਼ਤਤਾ ਹਾਸਲ ਕਰ ਲੈਂਦੀ ਹੈ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਲਲਿਤ ਅੰਬੇਦਕਰੀ ਜੀ ਮੌਜੂਦ ਨੇ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਸਾਂਝ ਪਾਉਂਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ ਜੀ। ਭਾਈ ਆਪਾਂ ਪਹਿਲਾਂ ਪੰਜਾਬ ਦੀ ਹੀ ਖਾਸ ਤੌਰ ਤੇ ਗੱਲ ਕਰੀਏ, ਸੈਂਟਰ ਵੱਲ ਨੂੰ ਫੇਰ ਜਾਵਾਂਗੇ। ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਵੋਟ ਪ੍ਰਤੀਸ਼ਤਤਾ ਰਹੀ ਹੈ, ਉਸ ਲਿਹਾਜ਼ ਦੇ ਨਾਲ ਪੰਜਾਬ ਦੀ ਮੁਖੇਤਰੀ ਪਾਰਟੀ ਅਖਵਾਉਂਦੀ ਸ਼੍ਰੋਮਣੀ ਅਕਾਲੀ ਦਲ ਪਿੱਛੇ ਵੱਲ ਧੱਕੀ ਗਈ ਹੈ। 2 ਤੋਂ ਹੁਣ 1 ਤੇ ਰਹਿ ਗਏ ਨੇ, ਲਗਾਤਾਰ ਘਟਦੇ ਜਾ ਰਹੇ ਨੇ। ਪਰ ਦੂਜੇ ਬੰਨੇ ਜਿਹੜੀ ਭਾਜਪਾ ਦੀ ਗੱਲ ਕਰਦੇ, ਜਿਹਨੂੰ ਮੰਨਿਆ ਜਾਂਦਾ ਕਿ ਇਹਨੂੰ ਪੰਜਾਬੀ ਮੂੰਹ ਵੀ ਨਹੀਂ ਲਾਉਣਗੇ, ਉਹ ਪਾਰਟੀ ਉਹਨਾਂ ਤੋਂ ਵੀ ਵੱਧ ਪ੍ਰਤੀਸ਼ਤਤਾ ਲੈ ਜਾਂਦੀ ਹੈ। ਇਹ ਸਾਰੇ ਸਮੀਕਰਨਾਂ ਨੂੰ ਕਿਵੇਂ ਵੇਖਦੇ ਹੋ? ਅਕਾਲੀ ਦਲ ਤੇ ਭਾਜਪਾ ਦੀ ਪਹਿਲਾਂ ਗੱਲ ਕਰੀਏ। ਦੇਖੋ ਜੀ, ਜਿਹੜਾ ਮੌਜੂਦਾ ਅਕਾਲੀ ਦਲ ਆ ਉਹ ਅਕਾਲੀ ਦਲ ਸਿਰਫ ਨਾਮ ਦਾ ਅਕਾਲੀ ਦਲ ਆ। ਜੇ ਮੈਂ ਹੋਰ ਜਿਹੜਾ ਆਲੋਚਨਾ ਵਾਲੇ ਸ਼ਬਦਾਂ ਵਿੱਚ ਕਹਾਂ ਭਈ ਕਿਤਾਬ ਕਾਪੀ ਨਹੀਂ ਰਹਿ ਗਈ, ਹੁਣ ਸਿਰਫ ਲੰਡੀ ਜਲਦੀ ਰਹਿ ਗਈ। ਜਿਹੜਾ ਅਕਾਲੀ ਦਲ 1920 ਬਣਿਆ ਸੀ, ਜੋ ਨਿਰੋਲ ਪੰਥਕ ਔਰ ਜਿਹਦੀ ਪਿਸ਼ਟ ਭੂਮੀ ਦੇ ਵਿੱਚ ਆਨੰਦਪੁਰ ਸਮਝੌਤਾ ਵੀ ਬਹੁਤ ਮਾਇਨੇ ਰੱਖਦਾ ਆ, ਉਹ ਅਕਾਲੀ ਦਲ ਹੁਣ ਰਿਹਾ ਨਹੀਂ ਹੈਗਾ, ਜਿਹਦੇ ਇਹ ਨਤੀਜੇ ਭੁਗਤ ਰਹੇ ਆ। ਫਿਰ ਜਦੋਂ ਯਾਰੀਆਂ ਕਹਿ ਲਓ ਪਈ ਉਹਨਾਂ ਦੇ ਨਾਲ ਲਾਉਣੀਆਂ, ਜਿਹੜੇ ਵਿਵਸਥਾ ਦੇ ਦੁਸ਼ਮਣ ਨੇ ਜਾਂ ਜਿਹੜੇ ਉਸ ਨਿਰੋਲ ਵਿਚਾਰਧਾਰਾ ਦੇ ਗੁਰੂ ਸਾਹਿਬ ਦੀ ਉਹਦੇ ਵਿਰੋਧੀ ਨੇ, ਜਦੋਂ ਉਹਦੇ ਨਾਲ ਯਾਰੀਆਂ ਲਾਉਣੀਆਂ ਤਾਂ ਫਿਰ ਆਹੀ ਨਤੀਜੇ ਆਉਣੇ ਆ ਕਿ ਗੁਰੂ ਸਾਹਿਬ ਦਾ ਵੀ ਫਰਮਾਨ ਆ ਕਿ ਮੰਦੇ ਕਮੀ ਨਾਨਕਾ ਜਦਗਦ ਮੰਦਾ ਹੋਏ ਜੀ। ਸੋ ਹੁਣ ਫਿਰ ਇਸ ਤੋਂ ਬਾਅਦ ਅਕਾਲੀ ਦਲ ਦੀ ਤਾਂ ਗੱਲ ਹੋ ਗਈ, ਭਾਜਪਾ ਨੂੰ ਕਿਵੇਂ ਵੇਖਦੇ ਹੋ? ਭਾਜਪਾ ਨੇ ਇਸ ਕਦਰ ਜਾਲ ਵਿਛਾਇਆ ਕਿ ਵੱਡੀ ਗਿਣਤੀ ਦੇ ਵਿੱਚ ਹੋਏ ਵਿਰੋਧਾਂ ਤੋਂ ਬਾਅਦ ਵੀ ਉਹ ਅਕਾਲੀ ਦਲ ਨੂੰ ਨਾਲੋਂ ਵੀ ਵੱਧ ਵੋਟ ਸ਼ੇਅਰ ਲੈ ਕੇ ਗਏ ਨੇ, ਵੱਧ ਪ੍ਰਤੀਸ਼ਤ ਉਹਨਾਂ ਨੂੰ ਵੋਟ ਪਈ ਹੈ ਪੂਰੇ ਪੰਜਾਬ ਦੇ ਵਿੱਚੋਂ। ਇੱਕ ਤਾਂ ਕਹਿੰਦੇ ਵੀ ਉਹਨਾਂ ਨੇ ਦਲਿਤ ਨੂੰ ਕੰਸੋਲੀਡੇਟ ਕਰ ਲਿਆ ਆਪਣੇ ਹੱਕ 'ਚ। ਹਿੰਦੂ ਤਾਂ ਜਿਹੜਾ ਸੀਗਾ ਹੀ, ਜਿਹੜਾ ਇਹ ਕਹਿੰਦੇ ਸੀ ਰਾਮ ਕੋ ਲਾਏ ਹੈ ਹਮ ਉਨਕੋ ਲਾਹੇਂਗੇ। ਪਰ ਪੰਜਾਬ ਦੇ ਵਿੱਚ ਫਿਰ ਵੀ ਕਿਵੇਂ ਇਹ ਮੰਨਣ 'ਚ ਗੱਲ ਹਾਲੇ ਤੱਕ ਨਹੀਂ ਆਉਂਦੀ ਕਿ ਇੰਨੇ ਵੱਡੇ ਪੱਧਰ ਤੇ ਉਹਨਾਂ ਦਾ ਆਧਾਰ ਬਣ ਜਾਣਾ, ਇੰਨੇ ਵੱਧ ਪ੍ਰਤੀਸ਼ਤ ਵੋਟ ਲੈ ਜਾਣੀ ਸੰਭਵ ਕਿਵੇਂ ਹੋਈ? ਦੇਖੋ, ਜਿਹੜੀ ਭਾਜਪਾ ਆ, ਭਾਜਪਾ ਕਾਪੀ ਕਰਨ ਦੇ ਵਿੱਚ ਔਰ ਗਿਆਨ ਚੋਰੀ ਕਰਨ ਦੇ ਵਿੱਚ ਪੂਰੀ ਫੁੱਲ ਮੁਹਾਰਤ ਆ। ਕਿਉਂਕਿ ਇਹ ਜਿਹੜੀ ਕੌਮ ਆ, ਇਹ ਸਥਾਪਿਤ ਵਿਵਸਥਾ ਨੂੰ ਜਿਹੜਾ ਆ ਉਹਨੂੰ
ਕਹਿ ਲਓ ਕਿ ਆਪਣੇ ਕੈਪਚਰ ਕਰਨ ਦੇ ਵਿੱਚ ਬਹੁਤ ਤੇਜ਼ ਆ। ਅਕਾਲੀ ਦਲ 1920 ਜਿਸ ਸਮੇਂ ਦੇ ਵਿੱਚ ਸ਼ੁਰੂ ਹੋਇਆ, ਜਿਸ ਸਮੇਂ 'ਚ ਉਹ ਪਾਰਟੀ ਬਣਿਆ, ਸਥਾਪਿਤ ਹੋਇਆ ਔਰ 70 ਸਾਲ ਉਹਨੇ ਕੰਮ ਕੀਤਾ ਤਾਂ ਕਿੰਨੇ ਵਧੀਆ ਨਤੀਜੇ ਦਿੱਤੇ। ਅਤੇ ਉਹ ਹੀ ਪਾਲਿਸੀ ਦੇ ਉੱਤੇ ਭਾਜਪਾ ਨੇ ਜਿਹੜਾ ਅਕਾਲੀ ਦਲ ਦੇ ਨਾਲ ਸਮਝੌਤਾ ਕਰਕੇ ਕਿੰਨੇ ਸਾਲ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ। ਅੱਜ ਉਹ ਚੱਲਦੇ ਚੱਲਦੇ ਦੇਖੋ ਜਲੰਧਰ 'ਚ ਆਪਾਂ ਖੜ੍ਹੇ ਹਾਂ, ਜਲੰਧਰ ਦੇ ਵਿੱਚ ਗੜ੍ਹ ਆ ਕੇਡਰਾਈਜ਼ ਲੋਕਾਂ ਦਾ ਔਰ ਇੱਥੋਂ ਵੀ ਜਿਹੜੀ ਬੀਜੇਪੀ ਆ ਉਹ ਦੂਜੇ ਨੰਬਰ 'ਤੇ ਆ ਗਈ। ਬਹੁਤੇ 'ਚੋਂ ਬਹੁਤਾ ਔਰ ਥੋੜ੍ਹੇ 'ਚੋਂ ਥੋੜ੍ਹਾ ਲੈ ਕੇ ਵੋਟ ਬੈਂਕ ਉਹਨਾਂ ਨੇ ਦੂਜੇ ਦਰਜੇ 'ਤੇ ਉਹਨੇ ਕਰ ਲਿਆ ਆਪਣੇ ਆਪ ਨੂੰ। ਇਹ ਔਰ ਬਹੁਤ ਚਿੰਤਾ ਦਾ ਵਿਸ਼ਾ ਆ। ਦੋ ਤਰ੍ਹਾਂ ਦੇ ਗੱਲਾਂ ਨੇ ਗੁਰਪ੍ਰੀਤ ਜੀ, ਦੋ ਤਰ੍ਹਾਂ ਦੀਆਂ ਗੱਲਾਂ ਇਹ ਨੇ ਕਿ ਇੱਕ ਤਾਂ ਇਹ ਕਿ ਰਿਜ਼ਲਟ ਜਿਹੜਾ ਫਤਵਾ ਦੇਖੋ ਕਿੱਦਾਂ ਕਿ ਮੋਦੀ ਦੇ ਬਿਲਕੁਲ ਘੋਰ ਵਿਰੋਧ ਦੇ ਵਿੱਚ ਫਤਵਾ ਆਇਆ। ਜਿਸ ਤਰ੍ਹਾਂ ਅਸੀਂ ਕਿਹਾ ਸੀਗਾ ਕਿ ਵੋਟ ਪਾਓ, ਡਟ ਕੇ ਵੋਟ ਪਾਓ ਔਰ ਭਾਜਪਾ ਨੂੰ ਹਰਾਓ, ਮੋਦੀ ਹਾਰਨਾ ਚਾਹੀਦਾ ਆ, ਮੋਦੀ ਦਾ ਜਿਹੜਾ ਆ ਉਹ ਮੁਕੰਮਲ ਖਾਤਮਾ ਹੋਣਾ ਚਾਹੀਦਾ ਆ। ਤਾਂ ਉਹਦੇ 'ਤੇ ਲੋਕਾਂ ਨੇ ਧਿਆਨ ਮੁਨਸਰ ਕੀਤਾ, ਲੇਕਿਨ ਫਿਰ ਵੀ ਉਹ ਦੂਜੇ ਨੰਬਰ 'ਤੇ ਆ ਗਿਆ। ਇਹਦਾ ਮਤਲਬ ਇੱਥੇ ਸਵਾਲ ਖੜਾ ਹੋ ਜਾਂਦਾ ਕਿ ਇਹਨਾਂ ਦਾ ਇਹ ਲੋਕ ਸਭਾ ਜਿੱਤਣਾ, ਇਲੈਕਸ਼ਨ ਜਿੱਤਣਾ ਉਹ ਮਕਸਦ ਨਾ ਹੋ ਕੇ ਆਪਣੇ ਆਪ ਨੂੰ ਪੋਲਰਾਈਜ਼ ਕਰਨਾ ਆ। ਕਾਹਦੇ ਵਾਸਤੇ? ਵਿਧਾਨ ਸਭਾ ਵਾਸਤੇ। ਜੇਕਰ ਦੂਜੇ ਨੰਬਰ 'ਤੇ ਆ ਗਏ ਆ, ਇਹਦਾ ਮਤਲਬ 27 ਦੇ ਵਿੱਚ ਪੰਜਾਬ ਨੂੰ ਖਤਰਾ ਆ। ਖਤਰੇ ਦੀ ਘੰਟੀ ਆ ਭਾਜਪਾ ਦਾ ਦੂਜੇ ਨੰਬਰ 'ਤੇ ਆਉਣਾ ਪੰਜਾਬ ਦੇ ਵਿੱਚੋਂ। ਇਹ ਕੋਈ ਛੋਟੀ ਗੱਲ ਨਹੀਂ ਹੈ। ਔਰ ਪੰਜਾਬ ਔਰ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਇਸ ਗੱਲ ਦੇ ਉੱਤੇ ਤਵੱਜੋ ਦਿਓ ਕਿ ਜੇਕਰ ਭਾਜਪਾ ਹੁਣ ਇੱਥੇ ਦੂਜੇ ਨੰਬਰ 'ਤੇ ਆਉਣ ਲੱਗ ਪਈ ਆ ਤਾਂ ਮੰਨ ਕੇ ਚਲੋ ਪੰਜਾਬ ਦੇ ਵਿੱਚ ਖਤਰੇ ਦੀ ਘੰਟੀ ਆ। ਜੀ। ਸੋ ਹੁਣ ਕਰਦੇ ਹਾਂ ਆਪਾਂ ਪੂਰੇ ਭਾਰਤ ਦੀ ਗੱਲ। ਭਾਰਤ ਦੇ ਵਿੱਚ ਨਤੀਜੇ ਜਿਸ ਤਰੀਕੇ ਦੇ ਭਾਜਪਾ ਨੇ ਆਸ ਕੀਤੀ ਹੋਊਗੀ ਤੇ ਲਗਾਤਾਰ ਹੋਕਾ ਵੀ ਦਿੱਤਾ ਉਹਨਾਂ ਨੇ 400 ਪਾਰ ਦਾ, ਮੋਦੀ ਨੂੰ ਕਲਟ ਬਣਾ ਕੇ ਪੇਸ਼ ਕੀਤਾ ਗਿਆ ਕਿ ਸਭ ਕੁਝ ਮੋਦੀ ਹੈ, ਹਿੰਦੂਆਂ ਦਾ ਰਾਖਾ ਮੋਦੀ ਹੈ। ਹਾਲਾਂਕਿ ਅਸੀਂ ਹਿੰਦੂ ਮੁਸਲਿਮ ਵਾਲੀ ਪੋਲਰਾਈਜ਼ ਕਰਨ ਵਾਲੀ ਗੱਲ ਕੋਈ ਨਹੀਂ ਕਰ ਰਹੇ, ਅਸੀਂ ਸਿਰਫ ਉਸ ਨੂੰ ਇੱਕ ਸ਼ਬਦ ਦੇ ਤੌਰ ਤੇ ਵਰਤ ਰਹੇ ਹਾਂ। ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਵੀ ਭਾਜਪਾ ਨੂੰ ਖੋਰਾ ਲੱਗਣ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਮੁੱਖ ਤੌਰ ਤੇ ਜ਼ਿੰਮੇਵਾਰ ਮੰਨਦੇ ਹੋ? ਵੱਖ-ਵੱਖ ਸਟੇਟਾਂ ਦੇ ਵਿੱਚ ਨਤੀਜੇ ਬੇਸ਼ੱਕ ਇਹਨਾਂ ਦੇ ਹੱਕ 'ਚ ਵੀ ਬਹੁਤ ਆਏ ਨੇ, ਕਈ ਸਟੇਟਾਂ 'ਚ ਹੁਣ ਜਾਂ ਫਿਰ ਜਿੱਤ ਇਹਨਾਂ ਨੇ ਹਾਸਲ ਕੀਤੀ ਹੈ, ਪਰ ਫਿਰ ਵੀ ਇਹ ਕਿਤੇ ਨਾ ਕਿਤੇ ਜਿਹੜੀ ਇਹਨਾਂ ਨੂੰ ਢਾਹ ਲੱਗੀ ਹੈ ਉਸ ਦੇ ਵਿੱਚ ਮੁੱਢਲੇ ਕਾਰਨ ਕੀ ਮੰਨਦੇ ਹੋ? ਇੱਕ ਕਲਟ ਟੁੱਟਿਆ ਜਿਹੜਾ। ਦੇਖੋ ਭਾਜਪਾ ਦੇ ਬਾਰੇ ਜਿਹੜੀਆਂ ਕੇਡਰ ਦੇ ਵਿੱਚ ਗੱਲ ਕਹੀ ਜਾਂਦੀ ਉਹ ਕਿਹਾ ਜਾਂਦਾ ਕਿ ਇਹ ਨਾਗਨਾਥ ਆ, ਇਹ ਐਸਾ ਫਨੀਅਰ ਨਾਗ ਆ ਕਿ ਇਹ ਬਹੁਤ ਮਤਲਬ ਤੇਜ਼ ਵਾਰ ਕਰਦਾ ਔਰ ਇਹਨੇ ਇੰਨੇ ਵਾਰ ਕੀਤੇ 10 ਸਾਲਾਂ ਦੇ ਵਿੱਚ। ਜਿਸ ਤਰ੍ਹਾਂ ਅਸੀਂ ਇਲੈਕਸ਼ਨ ਤੋਂ ਇੱਕ ਸ਼ਾਮ ਪਹਿਲਾਂ ਹੀ ਅਸੀਂ ਵੀਡੀਓ ਪਾਈ ਸੀ ਕਿ ਕਿੱਥੋਂ ਸ਼ੁਰੂ ਕਰੀਏ ਇਹਨਾਂ ਦੇ ਜ਼ੁਲਮਾਂ ਦੀ ਦਾਸਤਾਨ। ਚਾਹੇ ਉਹ ਨੋਟਬੰਦੀ ਆ, ਚਾਹੇ ਉਹ ਕਿਸਾਨ ਮੋਰਚਾ, ਚਾਹੇ ਉਹ GST ਹੋਵੇ, ਚਾਹੇ ਉਹ ਲੋਕਡਾਊਨ ਹੋਵੇ, ਚਾਹੇ ਉਹ ਪੰਜਾਬ ਤੇ ਹਰਿਆਣੇ ਨੂੰ ਭਾਖੜੇ 'ਚੋਂ ਬਰਖਾਸਤ ਕਰਨਾ ਹੋਵੇ, ਚਾਹੇ ਉਹ ਪੰਜਾਬ ਨੂੰ ਹੜ੍ਹਾਂ 'ਚ ਰੋੜਨਾ ਹੋਵੇ, ਚਾਹੇ GDP ਨੂੰ ਇੰਨਾ ਥੱਲੇ ਸਿੱਟ ਦੇਣਾ ਹੋਵੇ, ਦੇਸ਼ ਦੇ ਵਿੱਚ ਅਰਾਜਕਤਾ ਫੈਲਾ ਦੇਣੀ ਹੋਵੇ, ਚਾਹੇ ਮਣੀਪੁਰ ਦੇ ਦੰਗੇ ਹੋਣ, ਚਾਹੇ ਉਹਦੇ ਵਿੱਚ ਜਿਹੜਾ ਦੇਸ਼ ਦਾ GDP ਡਾਊਨ ਇੰਨੀ ਚਲੀ ਗਈ ਹੈ ਕਿ ਦੇਸ਼ ਦਾ ਜਿਹੜਾ ਆ ਪੈਸਾ ਰੁਪਈਆ ਆ ਉਹ ਡਾਊਨ ਚਲੇ ਗਿਆ ਆ। ਇਹ ਸਾਰੇ ਦੇ ਸਾਰੇ ਸਿੱਖਿਆ, ਸਿਹਤ, ਰੋਜ਼ਗਾਰ, ਛੋਟਾ ਵਪਾਰੀ, ਕਿਸਾਨ, ਮਜ਼ਦੂਰ ਸਾਰਿਆਂ ਦੇ ਸਾਂਝੇ ਮਸਲੇ ਆ ਔਰ ਗਿਣਤੀ ਦੇ ਵਿੱਚ ਇਹ ਜਿਹੜੀ ਜਮਾਤ ਆ ਇਹਨਾਂ ਦੀ ਗਿਣਤੀ ਵੀ ਜ਼ਿਆਦਾ ਆ। ਅਤੇ ਜਦੋਂ ਉਹੀ ਸਤਾਈ ਗਈ, ਉਹੀ ਜਿਹੜੀ ਹਤਾਸ਼ ਹੋ ਗਈ ਆ ਅਤੇ ਫਿਰ ਵੋਟ ਦੀ ਭਾਜਪਾ ਹੱਕਦਾਰ ਨਹੀਂ ਹੈਗੀ। ਲੇਕਿਨ ਹਜੇ ਵੀ ਸੰਤੋਸ਼ਜਨਕ ਨਤੀਜੇ ਭਾਰਤ ਦੇ ਵੀ ਨਹੀਂ ਹੈਗੇ ਕਿ ਫਿਰ ਵੀ ਉਹ ਵੋਟਾਂ ਜਿਹੜੀ ਗਿਣਤੀ ਆ, NDA ਜਿਹੜਾ ਇਹਦਾ ਅਲਾਇੰਸ ਆ, ਉਹ ਵੋਟਾਂ ਜ਼ਿਆਦੀਆਂ ਹੀ ਲੈ ਗਿਆ ਆ, ਸੀਟਾਂ ਉਹ ਜ਼ਿਆਦੀਆਂ ਹੀ ਲੈ ਗਿਆ ਆ। ਮਤਲਬ ਸਰਕਾਰ ਬਣਾਉਣ ਦੀ ਜਿਹੜੇ ਆ ਸਥਿਤੀ ਦੇ ਵਿੱਚ ਉਹ ਹਜੇ ਵੀ ਹੈਗੇ ਆ। ਉਹਦਾ ਕਾਰਨ ਕਿਤੇ ਨਾ ਕਿਤੇ, ਮੈਂ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਇਹ ਵੀ ਮੰਨਦੇ ਹੋ ਕਿ ਜਿਹੜੀਆਂ ਮੂਹਰਿਓਂ ਵਿਰੋਧੀ ਧਿਰਾਂ ਸੀ ਉਹਨਾਂ ਨੇ ਵੀ ਜੱਜ ਕੇ ਜ਼ੋਰ ਨਹੀਂ ਲਾਇਆ ਜਿੰਨਾ ਜ਼ੋਰ ਉਹਨਾਂ ਨੂੰ ਲਾਉਣਾ ਚਾਹੀਦਾ ਸੀ? ਜੇ ਉਹ ਭਾਜਪਾ ਨੂੰ ਇੰਨਾ ਗਲਤ ਮੰਨਦੇ ਸੀ, ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਉਹਨਾਂ ਦੇ ਵੱਲੋਂ ਉਨਾ ਜ਼ੋਰ ਨਹੀਂ ਲਾਇਆ ਗਿਆ ਜਿੰਨਾ ਲਾਉਣਾ ਬਣਦਾ ਸੀ ਇਸ ਇਲੈਕਸ਼ਨ 'ਚ? ਇਹ ਗੱਲ ਜਿਹੜੀ ਤੁਸੀਂ ਆਹ ਕਹੀ ਨਾ ਕਿ ਵਿਰੋਧੀ ਧਿਰ ਨੇ ਮੌਕਿਆਂ ਦਾ ਫਾਇਦਾ ਨਹੀਂ ਉਠਾਇਆ, ਇਹ ਗੱਲ 200% ਸਹੀ ਆ। ਸਭ ਤੋਂ ਮੁੱਖ ਧਿਰ ਜਿਹੜੀ ਆ ਵਿਰੋਧੀ ਧਿਰ ਉਹ ਕਾਂਗਰਸ, ਜਿਹੜੀ ਕਿ ਸਰਬਰਾਹ ਬਣੀ ਉਸ ਇੰਡੀਆ ਅਲਾਇੰਸ ਦੀ, ਜਿਹਨੇ ਉਸ ਗੱਲ ਨੂੰ ਲੈ ਕੇ ਚੱਲਣਾ ਸੀਗਾ। ਰਾਹੁਲ ਗਾਂਧੀ ਜੀ ਨੇ 2 ਰੈਲੀਆਂ ਕੱਢ ਦਿੱਤੀਆਂ, ਤੀਜੀ ਸ਼ੁਰੂ ਕਰ ਲਈ, ਜਦ ਕਿ ਨਹੀਂ ਕਰਨੀ ਚਾਹੀਦੀ ਸੀ। ਦਿੱਲੀ 'ਚ ਬੈਠ ਕੇ ਨੀਤੀ ਤੈਅ ਕਰਨੀ ਚਾਹੀਦੀ ਸੀ, ਸਾਰਿਆਂ ਨੂੰ ਇਕੱਤਰ ਕਰਨਾ ਚਾਹੀਦਾ ਸੀਗਾ। BSP ਇੰਡੀਆ ਅਲਾਇੰਸ ਤੋਂ ਬਾਹਰ ਆ, ਮਮਤਾ ਬੈਨਰਜੀ ਇੰਡੀਆ ਅਲਾਇੰਸ ਤੋਂ ਬਾਹਰ ਆ, ਨਿਤਿਸ਼ ਕੁਮਾਰ ਇੰਡੀਆ ਅਲਾਇੰਸ ਤੋਂ ਬਾਹਰ ਆ। ਜੇਕਰ ਇਹ ਤਿੰਨਿਆਂ ਨੂੰ ਹੀ ਜਿਹੜਾ ਸ਼ਾਮਲ ਕੀਤਾ ਜਾਂਦਾ ਤਾਂ ਲੋਕ ਬਹੁਤ ਜ਼ਿਆਦਾ ਪੋਲਰਾਈਜ਼ ਹੋਣੇ ਸੀਗੇ ਔਰ ਬਿਲਕੁਲ ਜਿਹੜੀ 400 ਵਾਲਾ ਸੁਪਨਾ ਇਹ ਦੇਖੀ ਬੈਠੇ ਸੀ ਨਾ, ਉਹ 400 ਸੀਟ ਇੰਡੀਆ ਅਲਾਇੰਸ ਦੇ ਕੋਲ ਹੋਣੀ ਸੀ ਅਗਰ ਆ ਤਿੰਨਾਂ ਨੂੰ ਜਿਹੜਾ ਆ ਧਰਿਆਂ ਨੂੰ ਵਿੱਚ ਸ਼ਾਮਲ ਕੀਤਾ ਜਾਂਦਾ। ਇੱਥੋਂ ਤੱਕ ਕਿ ਚੰਦੂ ਬਾਬੂ ਨਾਇਡੂ ਵਰਗੇ ਚਿਹਰੇ ਜਿਹੜੇ ਆ ਨੇਸ਼ਨ ਬਿਲਡਰ ਨੇ ਉਹਨਾਂ ਨੇ ਵੀ ਇਹਦੇ ਵਿੱਚ ਸ਼ਾਮਲ ਹੋ ਜਾਣਾ ਸੀ। ਕਿਤੇ ਨਾ ਕਿਤੇ ਨਲੈਕੀ ਸਾਬਤ ਹੋਈ ਆ ਵਿਰੋਧੀ ਧਿਰ ਦੀ ਕਿ ਉਹਨਾਂ ਨੇ ਪੂਰੇ ਮੌਕਿਆਂ ਦਾ ਜਿਹੜੇ ਇਹਨਾਂ ਦੇ NDA ਦੇ, ਮੋਦੀ ਦੇ, ਭਾਜਪਾ ਦੇ, RSS ਦੇ ਖਿਲਾਫ ਸੀਗੇ, ਉਹਨਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ।
ਹੁਣ ਆਪਾਂ ਇਹ ਕਿੱਦਾਂ ਮੰਨ ਕੇ ਚੱਲੀਏ ਕਿ ਜਿਹੜੀ ਇਹ ਸਰਕਾਰ ਹੋਊਗੀ, ਮੰਨ ਲਓ 8 ਤਰੀਕ ਦਾ ਸਮਾਂ ਰੱਖਿਆ ਗਿਆ, ਉਦਣ ਨੂੰ ਜੇ ਸਹੁੰ ਚੱਕ ਲੈਂਦੇ ਆ ਉਸ ਤੋਂ ਪਹਿਲਾਂ ਕੁਝ ਨਹੀਂ ਤਬਦੀਲ ਹੁੰਦਾ, ਮੋਦੀ ਸਾਹਿਬ ਤੀਜੀ ਵਾਰੀ ਜੇ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਤਾਂ ਇਹ ਸਰਕਾਰ ਕਿੱਦਾਂ ਦੀ ਰਹੂਗੀ? ਇਹਨੂੰ ਲੰਗੜੀ ਸਰਕਾਰ ਮੰਨੀਏ ਜਾਂ ਫਿਰ ਉਨੇ ਹੀ ਧੜੱਲੇ ਨਾ ਪੈਣਗੇ ਜਿਹਨੂੰ ਵੀ ਅੱਗੇ ਪੈਂਦੇ ਰਹੇ ਨੇ? ਕਿਸਾਨਾਂ ਦੇ ਮੁੱਦੇ 'ਚ ਹੋ ਗਿਆ, ਜੱਜ ਕੇ ਖੜਦੇ ਰਹੇ ਨੇ ਵੀ ਨਹੀਂ ਭਾਈ ਜੋ ਕੁਝ ਕਹਿਤਾ ਉਹੀ ਸੱਚ ਹੈ। ਹਰੇਕ ਮੁੱਦੇ ਦੀ ਗੱਲ ਕਰੀਏ ਉਹ ਜੱਜ ਕੇ ਪੂਰਾ ਆਪਣੇ ਗੱਲ ਤੇ ਖੜਦੇ ਨੇ, ਉਹ ਵੀ ਜਿੰਨੀ ਮਰਜ਼ੀ ਗਲਤ ਹੋਵੇ। ਪਰ ਇਸ ਵਾਰ ਕਿੱਦਾਂ ਦਾ ਰਹੂਗਾ ਇਹਨਾਂ ਦਾ ਆਹ ਵਾਲਾ ਕਾਰਜਕਾਲ? ਤੇ ਜਰਾ ਚਾਨਣਾ ਪਾਓ। ਦੇਖੋ ਜਿਹੜਾ ਇਹ ਨਤੀਜਾ ਮਿਲਿਆ, ਇਹ ਨਤੀਜਾ ਇਹਨਾਂ ਦੀ ਕਰਨੀ ਦਾ ਫਲ ਹੀ ਮਿਲਿਆ। ਲੇਕਿਨ ਮੈਂ ਫੇਰ ਕਹਿਣਾ ਕਿ ਜੇਕਰ ਵਿਰੋਧੀ ਧਿਰ ਨੇ ਮੌਕਿਆਂ ਦਾ ਠੀਕ ਫਾਇਦਾ ਉਠਾਇਆ ਹੁੰਦਾ ਤਾਂ ਆਹ ਹਾਲਾਤ ਨਹੀਂ ਸੀ ਹੋਣੇ। ਲੇਕਿਨ ਇਹਦੇ ਵਿੱਚ ਇੱਕ ਚੀਜ਼ ਸਮਝ ਕੇ ਚਲੋ ਤੁਸੀਂ ਕਿ ਇਹਨਾਂ ਨੂੰ ਹੁਣ ਇੰਨੀ ਕੁ ਠੱਲ ਪੈ ਗਈ ਆ ਕਿ ਜਿੱਦਾਂ ਇਹ ਪਹਿਲਾਂ ਇਹ ਜ਼ੁਲਮ ਜ਼ਿਆਦਤੀ ਇੰਨੀਆਂ ਆਪ ਹੁਦਰੀਆਂ ਆਪਣੀਆਂ ਮਨਮਾਨੀਆਂ ਕਰਦੇ ਰਹੇ, ਉਹ ਹੁਣ ਕਰ ਨਹੀਂ ਸਕਣਗੇ। ਉਹ ਨਹੀਂ ਹੁਣ ਕਰ ਹੋਣੀਆਂ, ਉਨੀਆਂ ਨਹੀਂ ਕਰ ਹੋਣੀਆਂ, ਕਿਉਂਕਿ ਇਹਦੇ ਵਿੱਚ ਤੁਸੀਂ ਦੇਖੋ ਕਿੰਨੇ ਸੂਬੇ ਇਹਨਾਂ ਦੇ ਬਰਖਲਾਫ ਖੜ ਚੁੱਕੇ ਆ। ਤਾਂ ਇਹ ਹੁਣ ਥੋੜ੍ਹਾ ਜਿਹਾ ਰੁਕਣਗੇ। ਵੈਸੇ ਤਾਂ ਹਜੇ ਵੀ ਮੌਕਾ ਆ ਕਿ ਜੇਕਰ ਜਿਹੜਾ ਇੰਡੀਆ ਅਲਾਇੰਸ ਆ ਉਹ ਅੱਗੇ ਵੱਧ ਕੇ ਦਿਨ ਰਾਤ ਕੋਸ਼ਿਸ਼ ਕਰਕੇ ਜਿਹੜੀ ਆ ਇਹਨਾਂ ਦੀਆਂ ਸੀਟਾਂ ਜਿਹੜੀਆਂ ਆ ਜਾਂ ਇਹਨਾਂ ਦੇ ਵਿੱਚ ਜਿਹੜੇ ਰਾਜਨੀਤਿਕ ਦਲ ਛੋਟੇ ਦਲ ਨੇ ਉਹਨਾਂ ਨੂੰ ਜੇ ਆਪਣਾ ਰਲਾ ਲੈਂਦਾ ਆ, ਤਿਆਗ ਕਰਕੇ ਆਪਣੇ ਆਪ ਨੂੰ ਸਮਰਪਿਤ ਕਰਕੇ ਉਹਨਾਂ ਨੂੰ ਉੱਪਰ ਕਰਕੇ ਕਰ ਲੈਂਦਾ ਆ, ਤਾਂ ਫਿਰ ਜਿਹੜੀ ਐਨਡੀਏ ਦੀ ਸਰਕਾਰ ਨਹੀਂ ਬਣੇਗੀ। ਸਰਕਾਰ ਫਿਰ ਇੰਡੀਆ ਅਲਾਇੰਸ ਦੀ ਇੱਕ ਮਜਬੂਰ ਸਰਕਾਰ ਜੋ ਦੇਸ਼ ਦੇ ਪ੍ਰਤੀ ਜਿਹੜੀ ਆ ਉਹ ਕੰਮ ਕਰਨ ਵਾਲੀ ਸਾਬਤ ਹੁੰਦੀ ਆ, ਉਹ ਬਣ ਸਕਦੀ ਆ। ਮਜਬੂਰ ਸਰਕਾਰ ਹੀ ਬਣਨੀ ਚਾਹੀਦੀ ਆ, ਮਜ਼ਬੂਤ ਸਰਕਾਰ ਨਹੀਂ ਬਣਨੀ ਚਾਹੀਦੀ। ਉਹੀ ਗੱਲ ਮੰਨਿਆ ਜਾਂਦਾ ਜਿੱਦਾਂ ਲੈਨਨ ਨੇ ਕਿਹਾ ਸੀ, ਜਦੋਂ ਬਹੁਤ ਕਹਿ ਲਓ ਵੀ ਜਿਹੜੀ ਬਹੁਮਤ ਵਾਲੀ ਸਰਕਾਰ ਹੁੰਦੀ ਹੈ ਉਹ ਹਮੇਸ਼ਾ ਕਿਸੇ ਵੀ ਸਟੇਟ ਲਈ ਸਭ ਤੋਂ ਖਤਰਨਾਕ ਚੀਜ਼ ਹੁੰਦੀ ਹੈ, ਉਹੀ ਚੀਜ਼ ਹੋਊਗੀ। ਫਿਰ ਇਹ ਮੰਨਦੇ ਹੋ ਤੁਸੀਂ? ਬਿਲਕੁਲ 2 ਟਰਮ ਉਹਨਾਂ ਨੇ ਪੂਰੀਆਂ ਕੀਤੀਆਂ ਔਰ ਉਹਨਾਂ ਦਾ ਮੂੰਹ ਨੂੰ ਇੰਨਾ ਖੂਨ ਲੱਗ ਗਿਆ ਵੀ 400 ਨੂੰ ਮੂੰਹ ਅੱਡ ਲਿਆ ਵੀ ਅਸੀਂ 400 ਸੀਟ ਲਵਾਂਗੇ। ਮਤਲਬ ਕਿ ਦੇਸ਼ ਨੂੰ ਅਸੀਂ ਜਿਹੜਾ ਆ ਆਪਣੇ ਹੱਥਾਂ 'ਚ ਹੀ ਕਰ ਲਵਾਂਗੇ। ਬਹੁਤ ਖਤਰਨਾਕ ਆ ਇਹ। ਦੇਖੋ ਭਾਰਤ ਵਾਸਤੇ ਤਾਂ ਖਤਰੇ ਦੀ ਘੰਟੀ ਵੱਜੀ ਆ, ਪੰਜਾਬ ਵਾਸਤੇ ਵਿਸ਼ੇਸ਼ ਤੌਰ ਤੇ ਘੰਟੀ ਵੱਜ ਗਈ ਆ। ਅਸੀਂ ਦੇਖੋ ਜਦੋਂ ਹੁਣ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦਾ ਜਿਹੜਾ ਮੁੱਦਾ ਆ ਉਹ ਪੰਜਾਬੀਆਂ ਨੂੰ ਜਿਹੜਾ ਆ ਪੰਜਾਬ ਦੇ ਹੱਕਾਂ ਦੇ ਲਈ ਲੈ ਕੇ ਚੱਲਣਾ ਚਾਹੀਦਾ ਆ। ਜੇਕਰ ਭਾਜਪਾ ਇੱਥੋਂ ਦੂਜੇ ਨੰਬਰ ਤੇ ਆ ਗਈ ਆ ਤਾਂ ਇਹਦਾ ਮਤਲਬ ਖਤਰੇ ਦੀ ਘੰਟੀ ਆ। ਦੇਖੋ ਬਿਨਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਕੀਤੇ ਹੀ ਦੂਜੇ ਨੰਬਰ ਤੇ ਆ ਗਏ। ਪੰਜਾਬ ਨੂੰ ਭਾਜਪਾ ਦੀ ਦੇਣ ਕੀ ਆ? ਕੁਛ ਵੀ ਨਹੀਂ। ਪੰਜਾਬ ਦੇ ਪ੍ਰਤੀ ਭਾਜਪਾ ਦੇ ਦਿਲ ਦੇ ਵਿੱਚ ਕੀ ਆ? ਘੋਰ ਨਫ਼ਰਤ। ਪੰਜਾਬ ਦੇ ਲੋਕਾਂ ਦੇ ਲਈ ਭਾਜਪਾ ਦੇ ਦਿਲ ਦੇ ਵਿੱਚ ਕੀ ਆ? ਘੋਰ ਨਫ਼ਰਤ। ਪੰਜਾਬ ਦੀ ਡਿਵੈਲਪਮੈਂਟ ਦੇ ਵਾਸਤੇ, ਪੰਜਾਬ ਦੀ ਇੰਡਸਟਰੀ ਦੇ ਲਈ, ਪੰਜਾਬ ਦੀ ਕਿਸਾਨੀ ਦੇ ਲਈ, ਪੰਜਾਬ ਦੇ ਮਜ਼ਦੂਰਾਂ ਦੇ ਲਈ, ਪੰਜਾਬ ਦੇ ਜਿਹੜਾ ਇਨਫੋਟੈਕ ਦੇ ਲਈ, ਇਨਫਰਾਸਟ੍ਰਕਚਰ ਦੇ ਲਈ, ਪੰਜਾਬ ਦੇ ਪਾਣੀਆਂ ਦੇ ਲਈ, ਪੰਜਾਬ ਦੀ ਜ਼ਮੀਨ ਜਲ ਸਰੋਤਾਂ ਦੇ ਲਈ ਔਰ ਪੰਜਾਬ ਦੇ ਵਿੱਚ ਜਿਹੜਾ ਆ ਛੋਟਾ ਵਪਾਰੀ ਆ, ਛੋਟਾ ਵਪਾਰੀ ਭਾਵ ਕਿ ਜਿਹੜੇ ਮਿਡਲ ਜਿਹੜੇ ਹੈ ਨਾ ਵਰਗ ਦੇ ਵਪਾਰੀ ਨੇ, ਜਿਹੜੇ ਛੋਟੇ ਉਦਮੀ ਨੇ, ਉਹਨਾਂ ਵਾਸਤੇ ਭਾਜਪਾ ਦੇ ਵੱਲੋਂ ਕੁਛ ਵੀ ਸੁਹਿਰਦ ਜਿਹੜਾ ਪਲਾਨ ਨਹੀਂ ਹੈ। ਪੰਜਾਬ ਹਿਤੈਸ਼ੀ ਭਾਜਪਾ ਹੈ ਹੀ ਨਹੀਂ, ਫੇਰ ਵੀ ਦੂਜੇ ਨੰਬਰ ਤੇ ਆ ਗਈ। ਇਹ ਫੇਰ ਦੁਬਾਰਾ ਮੈਂ ਕਹਿੰਦਾ ਆ ਬਿਲਕੁਲ ਖਤਰੇ ਦੀ ਘੰਟੀ ਆ ਪੰਜਾਬ ਦੇ ਲਈ। ਜੋਗੀ ਆਦਿੱਤਿਆਨਾਥ, ਤਾਂ ਹੀ ਆਪਾਂ ਇਹਨੂੰ ਇਦਾਂ ਹੀ ਲਈਏ। ਫਿਰ ਜੋਗੀ ਆਦਿੱਤਿਆਨਾਥ ਲੁਧਿਆਣੇ ਦੇ ਵਿੱਚ ਆ ਕੇ ਇਹ ਗੱਲ ਕਹਿ ਦਿੰਦਾ ਵੀ ਇੱਥੇ ਬਲਡੋਜ਼ਰ ਚਲਾਉਣ ਦੀ ਲੋੜ ਹੈ, ਇੱਥੇ ਗੁੰਡਾ ਰਾਜ ਖਤਮ ਕਰਨ ਦੀ ਲੋੜ ਹੈ। ਪੰਜਾਬ ਉਹ ਬਿਰਤੀ ਵਾਲਾ ਨਹੀਂ ਹੈਗਾ ਜਿੱਦਾਂ ਦੀਆਂ ਉਹ ਗੱਲਾਂ ਕਰਦੇ ਨੇ। ਉਹਨਾਂ ਦੀ ਸਟੇਟ 'ਚ ਚੱਲਦਾ ਹੋਊਗਾ ਵੀ ਇਨਕਾਊਂਟਰ ਕਰ ਦੋ। ਵੈਸੇ ਤਾਂ ਇਨਕਾਊਂਟਰ ਇੱਕ ਫੇਲ ਸਰਕਾਰ ਦਾ ਕਹਿੰਦੇ ਵੀ ਸੁਚੇਤ ਹੁੰਦਾ ਵੀ ਸਰਕਾਰ ਫੇਲ ਹੈ ਲੋਕਾਂ ਨੂੰ ਬਦਲਣ ਦੇ ਵਿੱਚ, ਲੋਕਾਂ ਨੂੰ ਸੁਧਾਰ ਕਰਾਂ 'ਚ ਲਿਜਾ ਕੇ ਉਹਨਾਂ ਦੇ ਮਨ ਬਦਲਣ 'ਚ, ਤਾਂ ਹੀ ਇਨਕਾਊਂਟਰ ਕਰ ਰਹੀ ਹੈ। ਫਿਰ ਇਹ ਜਿਹੜੀ ਜੋਗੀ ਹੁਣਾਂ ਵੱਲੋਂ ਜਾਂ ਸ਼ਾਹ ਵੱਲੋਂ ਜਾਂ ਮੋਦੀ ਵੱਲੋਂ ਇੱਥੇ ਆ ਕੇ ਗੱਲਾਂ ਕਰਦੀਆਂ, ਇਹ ਕਹਿਣਾ ਵੀ ਮੇਰਾ ਖੂਨ ਦਾ ਰਿਸ਼ਤਾ ਜੁੜਿਆ ਹੋਇਆ ਪੰਜਾਬ ਦੇ ਨਾਲ, ਤੇ ਬਲਡੋਜ਼ਰ ਚਲਾਉਣ ਦੀਆਂ ਗੱਲਾਂ ਕਰਦੀਆਂ, ਕੀ ਮੰਨੀਏ ਇਹ ਪੰਜਾਬੀਆਂ ਨੇ ਕਿਤੇ ਨਾ ਕਿਤੇ ਪਸੰਦ ਕੀਤੀਆਂ ਜਿਹੜਾ ਉਹਨਾਂ ਨੂੰ ਦੂਜੇ ਨੰਬਰ ਤੇ ਲਿਆ? ਦੇਖੋ ਇੱਥੇ ਜਿਹੜੀ ਇਹਨਾਂ ਦਾ ਵੋਟ ਬੈਂਕ ਨਿਕਲਿਆ, ਮਾਫ ਕਰਨਾ ਕਿਸੇ ਨੂੰ ਗੱਲ ਦਾ ਗੁੱਸਾ ਲੱਗ ਜਾਣਾ, ਲੇਕਿਨ ਉਹ ਬਕਾਊ ਵੋਟ ਬੈਂਕ ਜਿਹੜਾ ਇਹਨਾਂ ਦੇ ਖਾਤੇ 'ਚ ਗਿਆ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਵਾਸੀ ਔਰ ਮੈਨੂਪਲੇਟਡ ਪ੍ਰਵਾਸੀ, ਜਿਨ੍ਹਾਂ ਪ੍ਰਵਾਸੀਆਂ ਨੂੰ ਇਹਨਾਂ ਨੇ ਆਪਣਾ ਕਹਿ ਕੇ ਕਿ ਅਸੀਂ ਤੁਹਾਡੇ ਆ ਤੁਸੀਂ ਸਾਡੇ ਆ, ਉਹ ਵੋਟ ਡਾਇਵਰਟ ਕੀਤੀ ਆ ਔਰ ਪ੍ਰਵਾਸੀਆਂ ਦੀ ਬਹੁਤ ਸਾਰੀ ਵੋਟ ਖਰੀਦੀ ਗਈ। ਆਹ ਹੀ ਸੜਕ ਆ, ਆਹ ਹੀ BSF ਚੌਂਕ ਆ, ਉਦੋਂ ਤੁਸੀਂ ਇੱਥੇ ਹੀ ਸੀਗੇ ਕਿ ਕਿੱਦਾਂ ਉਹਨਾਂ ਨੂੰ ਦਿਹਾੜੀ 'ਤੇ ਲਿਆਂਦਾ ਹੋਇਆ ਸੀ। ਉਹਨਾਂ ਦੀਆਂ ਵੋਟਾਂ ਖਰੀਦ ਕੇ ਭਾਜਪਾ ਨੇ ਪਵਾਈਆਂ ਆ। ਤੇ ਬਹੁਤੇ 'ਚੋਂ ਬਹੁਤਾ ਔਰ ਥੋੜ੍ਹੇ 'ਚੋਂ ਥੋੜ੍ਹਾ ਵਾਲੀ ਪਾਲਿਸੀ ਜਿਹੜੀ ਆ ਉਹ ਕੀਤੀ ਆ ਕਿ ਜੇ ਸ਼ਹਿਰਾਂ 'ਚੋਂ ਬਹੁਤਾ ਮਿਲਦਾ ਆ ਤਾਂ ਬਹੁਤਾ ਲੈ ਲਓ। 40-40,000 47,000 35,000 38,000 ਵਿਧਾਨ ਸਭਾਵਾਂ ਜਿਹੜੀਆਂ ਜਲੰਧਰ ਦੀਆਂ 'ਚੋਂ ਵੋਟਾਂ ਲੈ ਗਏ ਨੇ। ਔਰ ਪਿੰਡਾਂ ਦੇ ਵਿੱਚੋਂ ਭਾਵ ਕਿ ਜਿਵੇਂ ਕਿ ਆਦਮਪੁਰ 7171 ਵੋਟ, ਜਦੋਂ ਅਸੀਂ ਦੇਖਦੇ ਹਾਂ ਜਿਮਨੀ ਚੋਣ ਦੇ ਵਿੱਚ ਤਾਂ 6,000 ਕੁਛ ਵੋਟ ਸੀ ਇਹਨਾਂ ਦੇ ਕੋਲ, 6,500 ਸੀ। ਇਹ ਇੰਨੀ ਵੋਟ ਲਿਜਾ ਰਹੇ ਨੇ, ਮਤਲਬ ਕਿ ਇਹਨਾਂ ਨੇ ਤਰੀਕਾ ਕਰ ਲਿਆ ਕਿ ਦਾਨ ਨਹੀਂ ਲੈਣਾ, ਖਰੀਦਣਾ ਆ। ਬਹੁਤੇ 'ਚੋਂ ਬਹੁਤਾ ਖਰੀਦ ਹੁੰਦਾ ਬਹੁਤਾ ਖਰੀਦ ਲਓ, ਥੋੜ੍ਹੇ 'ਚੋਂ ਥੋੜ੍ਹਾ ਖਰੀਦ ਹੁੰਦਾ ਥੋੜ੍ਹਾ ਖਰੀਦ ਲਓ। ਇਹ ਖਤਰੇ ਦੀ ਘੰਟੀ ਆ। ਦੂਜੇ ਨੰਬਰ 'ਤੇ ਖਰੀਦੋ ਫਰੋਖਤ ਕਰਕੇ ਆ ਜਾਣਾ
ਪੰਜਾਬ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰਨਾ, ਸਾਜ਼ਿਸ਼ ਕਰਨਾ, ਇਹ ਪੰਜਾਬੀਆਂ ਦੇ ਉੱਤੇ ਜਿਹੜਾ ਇੱਕ ਸਵਾਲ ਵੀ ਖੜਾ ਹੁੰਦਾ ਆ ਔਰ ਤੌਹਮਤ ਵੀ ਆ ਪੰਜਾਬ ਦੇ ਉੱਤੇ ਕਿ ਪੰਜਾਬ ਮਤਲਬ ਮੋਰਾਲ ਇੰਨਾ ਡਿੱਗ ਰਿਹਾ ਆ ਕਿ ਇਹ ਭਾਜਪਾ ਹੁਣ ਇੱਥੇ ਰਾਜ ਕਰੇਗੀ। ਇਹ ਸਵਾਲ ਸਾਡੇ ਕਿਸਾਨਾਂ ਨੂੰ ਮਾਰਿਆ, ਜਿਨ੍ਹਾਂ ਨੇ ਧੀਆਂ ਭੈਣਾਂ ਦਾ ਉਹ ਹਾਲ ਕੀਤਾ ਜਦੋਂ ਦਿੱਲੀ ਵਿੱਚ ਧਰਨਾ ਲੱਗਾ ਹੋਇਆ ਸੀ। ਉਹ ਪੰਜਾਬ ਦਾ ਹੀ ਹਿੱਸਾ ਰਿਹਾ। ਆਪਾਂ ਹਰਿਆਣੇ ਨੂੰ ਮੰਨਦੇ ਹੀ ਨਹੀਂ, ਹੱਲੇ ਵੀ ਨਹੀਂ ਹਰਿਆਣਾ ਇਹ ਭਰਾ ਹੀ ਮੰਨਦੇ ਆ। ਉੱਥੇ ਦੀਆਂ ਜਿਹੜੀਆਂ ਬੀਬੀਆਂ ਉੱਥੇ ਲਗਾਤਾਰ ਬ੍ਰਿਜ ਭੂਸ਼ਣ ਦੇ ਖਿਲਾਫ ਲੜਦੀਆਂ ਰਹੀਆਂ, ਉਹਨੂੰ ਫੇਰ ਤੋਂ ਸੀਟ ਦੇ ਦੇਣੀ। ਅਜੇ ਮਿਸ਼ਰਾ ਟਹਿਣੀ ਦੇ ਪੁੱਤ ਨੂੰ ਸੀਟ, ਉਹਨੂੰ ਆਪ ਸੀਟ ਦੇ ਦੇਣੀ। ਉਹ ਬੇਸ਼ੱਕ ਉਹ ਹਾਰ ਗਏ ਨੇ, ਪਰ ਇਹ ਮੁੱਦੇ ਤਾਂ ਵੱਡੇ ਸੀ ਨਾ, ਇਹਨਾਂ ਤੇ ਕੰਨ ਨਹੀਂ ਧਰਿਆ। ਪਰ ਹੁਣ ਤੁਸੀਂ ਆਖਰੀ ਸੰਦੇਸ਼ ਦੇ ਵਿੱਚ ਜ਼ਰੂਰ ਦੱਸ ਦਿਓ ਕਿ ਕੀ ਹੁਣ ਭਾਜਪਾ ਕੰਨ ਧਰਨਾ ਸ਼ੁਰੂ ਕਰੂਗੀ ਜਾਂ ਫਿਰ ਉਹੋ ਹੀ ਚੱਲੂਗੀ ਵੀ ਸਾਡੀ ਹਿੰਡ ਆ ਭਾਈ ਅਸੀਂ ਤਾਂ ਐਂ ਚੱਲਾਂਗੇ। ਦੇਖੋ ਜੀ, ਪੰਜਾਬ ਦੇ ਇਹਨਾਂ ਨੇ 7ਵੇਂ ਚਰਨ 'ਚ ਪੰਜਾਬ ਨੂੰ ਲਿਆਂਦਾ, ਲੇਕਿਨ ਪੰਜਾਬ ਨੇ ਫਿਰ ਵੀ ਇਹਨਾਂ ਨੂੰ ਮਾਕੂਲ ਜਵਾਬ ਹੀ ਦਿੱਤਾ ਆ, ਨਕੇਲ ਹੀ ਪਾਈ ਆ। ਜੇਕਰ ਭਾਜਪਾ ਦੀ ਸਰਕਾਰ ਬਣਦੀ ਆ ਤਾਂ ਉਹ ਬਿਲਕੁਲ ਜਿਹੜੀ ਆ ਕੰਟਰੋਲ ਦੇ ਵਿੱਚ ਰਹੂਗੀ ਹੁਣ, ਕਿਉਂਕਿ ਸਟੇਟਾਂ ਸਾਰੀਆਂ ਖੜੀਆਂ, ਪੰਜਾਬ ਤੋਂ ਅਸੀਂ ਵੀ ਖੜੇ ਇਹਨਾਂ ਦੇ ਖਿਲਾਫ, ਠੀਕ ਹੈ ਜੀ। ਤੇ ਜੇਕਰ ਐਨਡੀਏ ਦੀ ਸਰਕਾਰ ਬਣ ਜਾਂਦੀ ਆ ਤਾਂ ਜਿਹੜੀ ਕਿ ਸਰਕਾਰ ਇਹ ਚਾਹੁੰਦੇ ਆ ਕਿ ਉਹ ਬਣੇ ਤੇ ਅਸੀਂ ਲੋਕਾਂ ਦੇ ਕੰਮ ਕਰਾਂਗੇ, ਜੋ ਕਿ ਬਿਲਕੁਲ ਬੇਭਰੋਸਗੀ ਆ। ਜਿਹੜੇ 10 ਸਾਲ 'ਚ ਕੰਮ ਨਹੀਂ ਕਰ ਸਕੇ, 10 ਸਾਲ ਬਹੁਤ ਹੁੰਦੇ ਆ, ਇੱਕ ਟਰਮ ਦੇ ਵਿੱਚ 60 ਮਹੀਨੇ ਹੁੰਦੇ ਆ, 5 ਸਾਲ ਹੁੰਦੇ ਆ। 5 ਸਾਲਾਂ ਦੇ ਵਿੱਚੋਂ 2 ਸਾਲ ਫੁੱਲ ਕੰਮ ਕਰਨ ਲਈ ਮਿਲਦੇ ਆ। 1 ਸਾਲ ਜਿਹੜਾ ਆ ਉਹ ਕੋਈ ਰੁਝੇਵਿਆਂ 'ਚ ਬੀਤ ਗਿਆ, ਆਉਣ ਜਾਣ, ਕੋਈ ਪ੍ਰੋਟੋਕੋਲ ਲੱਗ ਗਏ, ਕੋਈ ਜ਼ਾਬਤੇ ਲੱਗ ਗਏ, ਲੇਕਿਨ 2 ਸਾਲ ਦਾ ਕਾਰਜਕਾਲ ਹਰੇਕ 5 ਸਾਲ ਦੇ ਵਿੱਚ ਮਿਲਦਾ ਆ ਕੰਮ ਕਰਨੇ ਨੂੰ। ਤਾਂ ਬਹੁਤ ਕੰਮ ਕੀਤੇ ਜਾ ਸਕਦੇ ਆ। ਤਾਂ ਇਹਨਾਂ ਨੂੰ 10 ਸਾਲਾਂ ਦੇ ਵਿੱਚ ਜੇ 4 ਸਾਲ ਵੀ ਮੰਨ ਲਏ ਜਾਣ, 2-2 ਸਾਲ ਜੋੜ ਕੇ, ਤਾਂ ਕਿਹੜਾ ਕੰਮ ਕੀਤਾ ਆ। ਮੈਂ ਕਹਿੰਦਾ ਪੰਜਾਬ ਦਾ ਹਿੱਤ ਹੋਇਆ ਕਿਤੇ ਆ ਫਤਿਹਗੜ੍ਹ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿਹੜਾ ਆ ਉਹ ਪਾਣੀ ਮਤਲਬ ਕਿ ਖਤਮ ਹੋ ਗਿਆ, ਪੀਣ ਵਾਲਾ ਪਾਣੀ ਹੈ ਨਹੀਂ ਉੱਥੇ। ਇਹ ਬੜੀ ਗੰਭੀਰ ਗੱਲ ਆ। ਗੁਰੂ ਨਾਨਕ ਸਾਹਿਬ ਦੀ ਧਰਤੀ, ਮਿੱਠੇ ਪਾਣੀ ਦੀ ਇਹ ਧਰਤੀ, ਹਾਂਜੀ, ਜਲ ਪਰਮੇਸ਼ਰ ਹੈ ਨਾ, 5 ਪਾਣੀਆਂ ਦੀ ਧਰਤੀ ਆ। ਔਰ ਦੇਖੋ, ਪਾਣੀ ਨੂੰ ਅਸੀਂ ਪਿਤਾ ਸਮਾਨ ਕਹਿੰਦੇ ਆ, ਤੇ ਉਹਦੇ ਵਿੱਚ ਇਹ ਸੈਂਟਰ ਸਰਕਾਰ ਵੱਲੋਂ ਕੀ ਆ ਜਾਂ ਪੰਜਾਬ ਸਰਕਾਰ ਦੇ ਵੱਲੋਂ ਕੀ ਆ, ਚਿੰਤਾ ਦਾ ਵਿਸ਼ਾ ਆ। ਸਰਕਾਰ ਵੈਸੇ ਤਾਂ ਅਸੀਂ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਭਾਜਪਾ ਦੀ ਨਾ ਬਣ ਕੇ ਇੰਡੀਆ ਅਲਾਈਅੰਸ ਦੀ ਸਰਕਾਰ ਬਣੇ, ਜਿਹਦੇ ਵਿੱਚ ਬੀਐਸਪੀ ਦੀਆਂ ਸੀਟਾਂ ਨਹੀਂ ਆ ਸਕੀਆਂ, ਅਗਰ ਆਉਂਦੀਆਂ ਤਾਂ ਅੱਛਾ ਸੀਗਾ। ਹੁਣ ਉਹਦੇ ਵਿੱਚ ਸਾਡੇ ਕੋਲ ਬਚੇ ਆ ਕਿ ਜੀ ਮਮਤਾ ਬੈਨਰਜੀ ਜੀ, ਆਪਣੇ ਨਿਤਿਸ਼ ਕੁਮਾਰ ਜੀ ਔਰ ਨਾਲ ਚੰਦੂ ਬਾਬੂ ਨਾਇਡੂ ਜੀ, ਉਹ ਸਹਿਯੋਗ ਕਰਨ ਔਰ ਇੰਡੀਆ ਅਲਾਈਅੰਸ ਦੀ ਸਰਕਾਰ ਬਣੇ। ਮਜ਼ਬੂਤ ਸਰਕਾਰ ਨਾ ਬਣ ਕੇ ਮਜਬੂਰ ਸਰਕਾਰ ਬਣੇ, ਔਰ ਜਿਹਦੇ ਵਿੱਚ ਦੇਸ਼ ਦਾ ਜਿਹੜਾ ਆ ਉਹ ਭਲਾ ਹੋਵੇ। ਔਰ ਪੰਜਾਬ 2027 ਵਾਸਤੇ ਤਿਆਰ ਰਹੋ ਜੀ। 2027 ਆਉਣ ਨੂੰ ਭਾਵੇਂ ਹਜੇ 2.5 ਸਾਲ ਪਏ ਆ, ਲੇਕਿਨ ਗਿਣਤੀ ਅੱਜ ਤੋਂ ਹੀ ਆ, ਕਿਉਂਕਿ ਅਸੀਂ ਵੋਟਾਂ ਪਾ ਕੇ ਸੋਚਦੇ ਹੋਣੇ ਆ ਕਿ ਬਹਿ ਗਏ ਆ, ਚਲੋ 27 'ਚ ਵੋਟਾਂ ਆਉਣਗੀਆਂ, ਲੇਕਿਨ ਅਗਲੇ RSS ਵਾਲੇ, ਭਾਜਪਾ ਵਾਲੇ ਆਪਣੇ ਕੰਮ ਤੇ ਲੱਗੇ ਹੋਏ ਆ ਕਿ 27 ਨੂੰ ਕਿੱਦਾਂ ਤਿਆਰ ਕਰਨਾ ਆ। ਉਹਨੇ ਟੀਮਾਂ ਬਣਾਈਆਂ ਹੋਈਆਂ ਆ। ਦੁਸ਼ਮਣ ਜ਼ੁਲਮ ਕਰਨ ਲਈ ਦਿਨ ਰਾਤ ਤਤਪਰ ਆ, ਔਰ ਜ਼ੁਲਮ ਸਹਿਣ ਵਾਲੇ ਜਿਹੜੇ ਆ ਉਹ ਸਿਰਫ ਉਸ ਦਿਨ ਦੀ ਉਡੀਕਦੇ ਆ ਕਿ ਜਦੋਂ ਨੂੰ ਜ਼ੁਲਮ ਹੋਊਗਾ ਉਦੋਂ ਨੂੰ ਅਸੀਂ ਲੜਾਂਗੇ ਤੇ ਮਰਾਂਗੇ। ਪਰ ਨਹੀਂ, ਨੀਤੀ ਕਹਿੰਦੀ ਆ ਕਿ ਜ਼ੁਲਮ ਦਾ ਜਿਹੜਾ ਆ ਨਿਪਟਾਰਾ ਪਹਿਲੇ ਦਿਨ ਤੋਂ ਹੀ ਸਾਨੂੰ ਜਿਹੜਾ ਆ ਉਹਦੀ ਤਿਆਰੀ ਕਰ ਲੈਣੀ ਚਾਹੀਦੀ ਹੈ ਕਿ ਅਸੀਂ ਇਹਨੂੰ ਰੋਕ ਲਾਈਏ। ਸੋ ਸਾਡੇ ਵੱਲੋਂ, ਪੰਜਾਬ ਦੇ ਵੱਲੋਂ ਸਾਰਿਆਂ ਨੂੰ ਅਪੀਲ ਆ ਕਿ ਪੰਜਾਬ ਦੇ ਲਈ ਡਟ ਕੇ ਖੜੇ ਹੋ ਜਾਓ। ਪੰਜਾਬ ਨੂੰ ਇਹਨਾਂ ਨੇ ਹੋਰ ਹੁਣ ਇਹਦੀਆਂ ਜ਼ਿਲ੍ਹੇ ਤੋੜ ਕੇ ਸਟੇਟ ਜਿਹੜੀ ਆ ਖੁਰਦਬੁਰ ਕਰਨ ਦੀਆਂ ਸਾਜ਼ਿਸ਼ਾਂ ਇਹਨਾਂ ਦੀਆਂ ਜਿਹੜੀਆਂ ਸੀ ਉਹ 400 ਸੀਟ 'ਤੇ ਹੀ ਸੀਗੀਆਂ, ਉੱਤੇ ਵੀ ਠੱਲ ਪੈ ਗਈ ਆ। ਸ਼ਾਬਾਸ਼ ਆ ਪੰਜਾਬੀਆਂ ਦੇ। ਚਿੰਤਾ ਵਾਲੀ ਗੱਲ ਨਹੀਂ, ਸਿਰਫ ਚਿੰਤਨ ਵਾਲੀ ਗੱਲ ਮੈਂ ਕਰ ਰਿਹਾ ਆ, ਫਿਕਰ ਵਾਲੀ ਗੱਲ ਨਹੀਂ, ਸਿਰਫ ਸੋਚਣ ਵਾਲੀ ਗੱਲ ਕਹਿ ਰਿਹਾ ਆ ਕਿ ਫਿਕਰ ਚਿੰਤਾ ਨਾ ਕਰਕੇ ਜਿਹੜਾ ਆਪਾਂ ਚਿੰਤਨ ਕਰੀਏ, ਜਿਹੜਾ ਸੋਚੀਏ ਕਿ ਆਪਾਂ ਪੰਜਾਬ ਨੂੰ ਸੰਭਾਲੀਏ। ਪੰਜਾਬ ਦੇ ਬਹੁਤ ਸਾਰੇ ਮੁੱਦੇ ਆ, ਔਰ ਪੰਜਾਬ ਜਿਹੜਾ ਆ ਆਪਣੇ ਮੁੱਦਿਆਂ ਦੇ ਲਈ ਖੜ ਜਾਵੇ, ਡਟ ਜਾਵੇ। ਔਰ USA ਜਿਹੜਾ ਰੇਡੀਓ ਪੰਜਾਬੀ ਸਾਥੀ ਦੇਖ ਰਹੇ ਆ, ਉਹਨਾਂ ਸਾਰਿਆਂ ਨੂੰ ਇਹ ਹੈ ਕਿ ਇਸ ਖਬਰ ਨੂੰ ਜਿਹੜਾ ਆ ਇਸ ਤਰੀਕੇ ਨਾਲ ਲੈਣਾ ਕਿ ਅਸੀਂ ਪੰਜਾਬ ਦੇ ਵਿੱਚ ਕੁਝ ਕਰ ਗੁਜ਼ਰਨਾ ਹੈ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ। ਸੋ ਇਹ ਸਨ ਸਾਡੇ ਨਾਲ ਲਲਿਤ ਅੰਬੇਦਕਰੀ ਜੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਕੀ ਮਹੱਤਤਾ ਹੈ ਪੰਜਾਬ ਦੇ ਵਿੱਚ ਭਾਜਪਾ ਦੇ ਪੈਰ ਲੱਗ ਜਾਣ ਦੀ, ਅਤੇ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਬਣੀ ਹੈ ਉਸ ਦੇ ਵਿੱਚ ਭਾਜਪਾ ਨੇ ਕਿਵੇਂ ਵਰਕ ਕੀਤਾ ਹੈ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਇਸ ਵਾਰ ਜੇਕਰ ਭਾਜਪਾ ਦੀ ਸਰਕਾਰ ਬਣਦੀ ਹੈ, ਉਹ ਇੱਕ ਭੁੱਖੇ ਸ਼ੇਰ ਦੀ ਸਵਾਰੀ ਵਰਗੀ ਹੋਊਗੀ, ਜਿਸ ਨੂੰ ਉਹ ਸੰਭਲ ਕੇ ਚਲਾਉਣਗੇ। ਹੋ ਸਕਦਾ ਹੈ ਇਸ ਵਾਰ ਉਹ ਉਸ ਧੜੱਲੇ ਦੇ ਨਾਲ ਹਰ ਵਰਗ ਨੂੰ ਨਾ ਪੈਣ, ਜਿਸ ਤਰੀਕੇ ਨਾਲ ਅੱਗੇ ਪੈਂਦੇ ਰਹੇ ਨੇ ਕਿ ਅਸੀਂ ਹੀ ਸਾਰਾ ਕੁਝ ਆ, ਅਸੀਂ ਸੁਪੀਰੀਅਰ ਹਾਂ। ਵੇਖਣ ਵਾਲੀ ਗੱਲ ਹੋਊਗੀ ਕੀ ਨਿਬੜਦਾ ਹੈ। ਸੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA।